ਪਹਿਲੀ ਉਮਰ ਮੈਂ ਮਾਂ ਦੀ ਗੋਦ ਦੇ ਅੰਦਰ ਜਦੋਂ ਛੋਟੇ ਚ ਵੇਖੋ ਸ਼ਹਿਨशाह ਰਾਤਾਂ ਗੁਜ਼ਾਰੀਆਂ ਨੇ। ਦੂਜੀ ਉਮਰ ਨਾਲ ਸ਼ੈਤਾਨ ਰਲ ਕੇ ਖੇਡਾਂ ਖੇਡੀਆਂ ਰੱਜ ਕੇ ਸਾਰੀਆਂ ਨੇ। ਪਿਛਲੀ ਉਮਰ ਮੈਂ ਜਾ ਮਸੀਤ ਵੜਿਆ ਜਿੱਥੇ ਰਹਿਮਤਾਂ ਖੁੱਲੀਆਂ ਬਾਰੀਆਂ ਨੇ। ਮੇਰੇ ਧੌਲਿਆਂ ਦੀ ਰੱਖ ਲਈ ਲਾਜ ਮੌਲਾ, ਗਫਲਤ ਵਿੱਚ ਮੈਂ ਬਾਜ਼ੀਆਂ ਹਾਰੀਆਂ। ਤੇਰੇ ਰਾਵਾਂ ਦੇ ਵਿੱਚ ਵੇ ਬਾਬਲ ਮੈਨੂੰ ਪਿਆਸ ਲੱਗੀ, ਰਾਏ ਖੂਆ ਲਵਾ ਦਿਆਂਗਾ ਧੀਏ ਘਰ ਜਾ ਆਪਣੇ। ਅੰਬਰਸਰ ਦੀ ਡੱਬੀ ਵਹੁਟੀ ਤੇਰੇ ਨਾਲੋਂ ਵੱਡੀ ਵੇ ਲੰਗੋਟੀ ਦੇ ਲੜ ਬੱਧੀ ਮੈਂ ਵਾਰੀ ਵੇ ਜਿੱਤ ਘਰ ਆਉਂਦਿਆ। ਜਦੋਂ ਪੁੱਤਰ ਦੀ ਜੰਜ ਜੂ ਘਰੋਂ ਟੋਰਦੇ ਸੋ, ਜੰਜ ਲੈ ਕੇ ਜਾਂਦੇ ਸੋ, ਹਾਂਜੀ, ਤੇ ਉਦੋਂ ਕੀ ਪੜਦੇ ਸੋ ਗੀਤ? ਘੋੜੀ ਚੜ੍ਹਦਿਆ ਵੀਰਾ ਪੀਰ ਮਦਦ ਹੋਵੀ, ਪੀਰ ਮਦਦ ਹੋਵੀ ਵੇ ਮਦਾਨ ਹੋਵੀ, ਇਹਨਾਂ ਵੀਰਾਂ ਦੀ ਜੋੜੀ ਤੇਰੇ ਨਾਲ ਹੋਵੇ। ਮੇਰੇ ਹੱਥ ਗਰੀ ਦੀਆਂ ਠੂਠੀਆਂ ਮੇਰਾ ਪੀਰ ਸੱਚਾ ਤੇ ਮੈਂ ਝੂਠੀਆਂ ਮੈਂ ਵਾਰੀ ਵੇ ਪੀਰਾ। ਅੱਛਾ ਅੰਮਾ ਜੀ, ਟੱਪੇ ਵੀ ਸਾਡੇ ਲੋਕ ਗੀਤ ਨੇ। ਹਾਂਜੀ, ਤੇ ਤੁਸੀਂ ਟੱਪੇ ਵੀ ਕੋਈ ਆਉਂਦੇ ਜੇ ਟੱਪੇ? ਆਈਏ ਬਹਾਰ ਅਸਾਂ ਪੱਕੇ ਨੇ ਕਰੇਲੇ, ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ। ਤੇ ਹੁਣ ਕੋਈ ਦੋੜਾ ਵੀ ਸੁਣਾਓ ਨਾ। ਕੋਕ ਚ ਰੱਖ ਲਿਆ ਵੇ ਤੇਰੇ ਕੁੰਚਾਵੇ ਨੇ ਮੁੰਨੇ, ਸੁੱਖ ਨਾਲ ਨਹੀਂ ਸੌਂਦੀਆਂ ਨੀ ਜਿਨ੍ਹਾਂ ਦੇ ਢੋਲ ਵਿਛੁੰਨੇ। ਮੈਂ ਤੱਤੀ ਕੋਲ ਨਹੀਂ ਮਾਪੇ ਨੀ ਦੂਰ ਵਸੇਂਦੜੇ ਜੇ ਭਾਈ, ਵਾਹ ਵਿਛੋੜੇ ਵਾਲੀ ਨੀ ਅਲੀਓ ਮੁੱਢੋਂ ਵਗਦੀ ਜੇ ਆਈ। ਇਹੋ ਜਿਹਾ ਦੌਰ ਆ ਗਿਆ। ਮੇਰੀ ਸੱਕੀ ਦੋਹਤਰੀ ਨਹੀਂ ਸੀ, ਦੂਰ ਦੀ ਸੀ, ਉਹਦੇ ਭਾਈ ਦੀ ਸ਼ਾਦੀ। ਉਹ ਤਿਆਰ ਹੋਈ, ਮੈਨੂੰ ਨੇ ਬੁਲਾਇਆ, ਨਾਨੀ ਸਲਾਮਾਂ ਅਲੈਕੁਮ। ਦੋ ਤਾਂ ਪਿਆਰ ਦਿੱਤਾ ਮੈਂ ਇੰਜ ਕੀਤਾ, ਜਾ ਨੀ ਨਾਨੀ ਮੇਰਾ ਤਾਂ ਮੇਕਅਪ ਹੀ ਖਰਾਬ ਕਰ ਦਿੱਤਾ। ਚੰਦ ਪਰਾਗੇ ਆਵਾਂ ਜਾਵਾਂ ਛੰਦ ਪਰਾਗੇ ਕਈ, ਮਾਂ ਤੇਰੀ ਭੂਤ ਨਹੀਂ ਬਨੇਰਾ ਪੱਟਣ ਡਈ। ਸੁਣਾਓ ਜ਼ਰਾ, ਸੁਣਾਓ ਵਿਛੜੇ ਪੁੱਤਰ ਦੀ ਗੱਲ ਸੁਣਾਓ। ਸੁੱਕੇ ਪੱਤਰ ਪਹਿਲਦੇ ਨੇ ਵੇ ਨਾ ਰਵੀ ਦਿਲ ਕੰਬਲਾ, ਰੋਇਆ ਸੱਜਣ ਨਾ ਮਿਲਦੇ ਨੇ ਵੇ ਨਾ ਰਵੀ ਦਿਲ ਕੰਬਲਾ। ਕੋਈ ਵੇਖਦਾ ਗਲਾਸ ਆਇਆ ਵੇ ਜਦੋਂ ਦਾ ਤੂੰ ਟੁਰ ਗਿਆ, ਨਹੀਂ ਬਦਨ ਤੇ ਮਾਸ ਆਇਆ ਵੇ ਜਦੋਂ ਦਾ ਤੂੰ ਟੁਰ ਗਿਆ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखन वालिओ, अस्सलामु अलैकुम। पंजाबी माँ बोली दे जुबानों अदब ते सकाफत दे फरोग ते वधावे ते चढ़तल लई शुरू कीते जान वाले ताडे अपने यूट्यूब चैनल मेला टीवी दे उत्ते तानू दिल दियां डुंगियाइयां तो सत बिस्मिल्ला ते जी आयां नू आखने आ। साहिबो साडी ये बेनती है भई अपने इस चैनल नू सबसक्राइब कर लवो, नाल बनिया होया घंटी दा निशान ਜ਼ਰੂਰ ਦਬਾਇਆ ਜੇ। ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਇੱਕ ਤੇ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ, ਤੇ ਦੂਜਾ ਪਿਆਰਿਓ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਲਾਹੌਰ ਤੋਂ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਸਰਕਾਰ ਦੇ ਪਿੰਡ ਕਸੂਰ ਵੱਲ ਨੂੰ ਜਾਂਦੇ ਹੋਈਏ ਤੇ ਰਸਤੇ ਦੇ ਵਿੱਚ ਲਾਹੌਰ ਦਾ ਆਖਰੀ ਪਿੰਡ ਜਿਹੜਾ ਆਉਂਦਾ ਹੈ ਉਹਦਾ ਨਾਂ ਹੈ ਪਾਂਡੋਕੇ। इस पिंड की वजह शोहरत यह वे कि बाबा जी बुल्ले शाह साहब सैयद दे वालदे गिरामी, उन्हां दी वालदा माजिदा
ਤੇ ਉਹਨਾਂ ਦੀਆਂ 2 ਹਮਸ਼ੀਰ ਗਾਨ ਦੇ ਮਿਜ਼ਾਰਾਤ ਇਸ ਪਿੰਡ ਪਾਂਡੋਕੇ ਦੇ ਵਿੱਚ ਨੇ। ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦੇ ਵਾਲਿਦ ਹਜ਼ਰਤ ਸਖੀ ਸ਼ਾਹ ਮੁਹੰਮਦ ਦਰਵੇਸ਼ ਇਸੇ ਪਿੰਡ ਦੇ ਵਿੱਚ ਇਮਾਮ ਮਸਜਿਦ ਰਹੇ ਤੇ ਆਲਮੇ ਦੀਨ ਹੋਣ ਦੇ ਨਾਤੇ ਇਸ ਪਿੰਡ ਦੇ ਤੇ ਆਲੇ ਦੁਆਲੇ ਦੇ ਦਰਜਨਾਂ ਪਿੰਡਾਂ ਦੇ ਤਲਬਾ و ਤਾਲਿਬਾਤ ਨੂੰ ਮਜ਼ਹਬੀ ਤਾਲੀਮ ਦਿੱਤੀ, ਕੁਰਾਨ ਪਾਕ ਪੜ੍ਹਾਇਆ। ਪਿਆਰਿਓ, ਇਸੇ ਸ਼ੋਰਾ ਆਫਾਕ ਪਿੰਡ ਦੇ ਇੱਕ ਬੜੇ ਹੀ ਸਾਡੇ ਮੁਹਤਰਮ ਤੇ ਬੜੇ ਪਿਆਰੇ ਦਰਸ਼ਕ ਮਾਸਟਰ ਰਿਆਜ਼ ਹੁਸੈਨ ਹੋਰੀ ਨੇ। ਸਾਡੇ ਲਈ ਇਸ ਵਾਸਤੇ ਵੀ ਮਾਸਟਰ ਸਾਹਿਬ ਬੜੇ ਹੀ ਮੁਹਤਰਮ ਨੇ ਕਿ 33 ਸਾਲ ਤੱਕ ਤਾਲੀਮੋ ਤਦਰੀਸ ਜੇ ਮੁਕੱਦਸ ਪੇਸ਼ੇ ਦੇ ਨਾਲ ਵਾਬਸਤਾ ਰਹੇ। ਮਾਸਟਰ ਰਿਆਜ਼ ਹੁਸੈਨ ਸਾਹਿਬ ਤੇ ਉਹਨਾਂ ਦਾ ਪੂਰਾ ਪਰਿਵਾਰ ਸਾਡਾ ਮੇਲਾ ਟੀਵੀ ਦਾ ਮੁਸਤਕਿਲ ਦਰਸ਼ਕ ਹੈ। ਉਹਨਾਂ ਦੀ ਵਾਲਦਾ ਮਾਜਦਾ ਜਿਨ੍ਹਾਂ ਦੀ ਉਮਰ ਕੇ ਮਾਸ਼ਾਅੱਲਾ 90 ਸਾਲ ਹੈ, ਉਹ ਸਾਨੂੰ ਬੜੇ ਬੜੇ ਪਿਆਰੇ ਮਸ਼ਵਰੇ ਦਿੰਦੀਆਂ ਨੇ, ਅਖਾਨ ਪੰਜਾਬੀ ਦੇ ਭਿਜਵਾਉਂਦੀਆਂ ਨੇ। ਪਿਛਲੇ ਦਿਨਾਂ 'ਚ ਮੈਂ ਆਪਣੇ ਇੱਕ ਵਲੌਗ ਦੇ ਵਿੱਚ ਥਾਲ, ਇੱਕ ਸਾਡੇ ਦੇਸ਼ ਪੰਜਾਬ ਦਾ ਲੋਕ ਗੀਤ ਜਿਹੜਾ ਸਾਡੀਆਂ ਧੀਆਂ ਭੈਣਾਂ ਬਚਪਨ ਵਿੱਚ ਖੇਡਦਿਆਂ ਹੋਇਆਂ ਅਲਾਪਦੀਆਂ ਹੁੰਦੀਆਂ ਸਨ, ਉਹ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ। ਤੇ ਅੰਮਾ ਜੀ ਨੇ ਵੀ ਮੈਨੂੰ ਅੱਗੋਂ 2 ਲੋਕ ਗੀਤ ਥਾਲ ਦੇ ਭਿਜਵਾਏ। ਪਿਆਰਿਓ, ਉਹਨਾਂ ਮੈਨੂੰ ਫੋਨ ਕਰਕੇ ਤੇ ਦਾਵਤ ਦਿੱਤੀ ਕਿ ਪੁੱਤਰਾ ਜੇ ਕਿਸੇ ਦਿਨ ਸਾਡੇ ਪਿੰਡ ਆਵੇਂ ਤੇ ਤੈਨੂੰ ਮੈਂ ਸੁਣਾਵਾਂ ਭਈ ਅੱਜ ਤੋਂ 50-60 ਵਰੇ ਪਹਿਲੇ, ਯਾਨੀ ਜਦੋਂ ਕਿ ਅੰਮਾ ਜੀ ਗੁਲਾਮ ਫਾਤਮਾ ਜਿਨ੍ਹਾਂ ਦਾ ਨਾਂ ਹੈ ਉਹ ਜਵਾਨ ਸਨ। ਹੁਣ ਤੁਹਾਨੂੰ ਦੱਸਿਆ ਉਹਨਾਂ ਦੀ ਉਮਰ ਹੈ 90 ਸਾਲ ਤੇ 60-70 ਵਰੇ ਪਹਿਲੇ ਉਹਨਾਂ ਆਖਿਆ ਵੀ ਕਿਹੜੇ ਦੇਸ਼ ਪੰਜਾਬ ਦੇ ਵਿੱਚ ਲੋਕ ਗੀਤ ਹੁੰਦੇ ਸਨ, ਕਿਹੜੀਆਂ ਰਸਮਾਂ ਤੇ ਰਿਵਾਜ ਹੁੰਦੇ ਸਨ। ਇਹ ਸਾਰੀਆਂ ਗੱਲਾਂ ਕਦੀ ਆਵੇਂ ਸਾਡੇ ਪਿੰਡ ਤੇ ਬਹਿ ਕੇ ਮੈਂ ਤੈਨੂੰ ਸੁਣਾਵਾਂ। ਪਿਆਰਿਓ, ਮੈਨੂੰ ਤੇ ਬੜਾ ਹੀ ਚਾਅ ਚੜਿਆ। ਮੈਂ ਕਿਹਾ ਅੰਮਾ ਜੀ ਦੇ ਹਜ਼ੂਰ ਜ਼ਰੂਰ ਜਾ ਕੇ ਹਾਜ਼ਰੀ ਦਿਆਂਗੇ, ਨਾਲੇ ਦੁਆਵਾਂ ਲਵਾਂਗੇ ਤੇ ਨਾਲੇ ਨਿਸਫ ਸਦੀ ਤੋਂ ਪਹਿਲੇ ਦਾ ਜਿਹੜਾ ਪੰਜਾਬ ਹੈ ਉਹਦੇ ਬਾਰੇ ਗੱਲਾਂ ਬਾਤਾਂ ਸੁਣਾਂਗੇ। ਆਪਣਾ ਪਿਛੋਕੜ, ਆਪਣਾ ਇਤਿਹਾਸ ਅੰਮਾ ਜੀ ਦੀ ਜ਼ੁਬਾਨੀ ਸੁਣਾਂਗੇ। ਤੇ ਸਾਹਿਬੋ, ਅੱਜ ਮਤਾ ਪਕਾਇਆ ਹੈ ਅਸਾਂ ਕਿ ਤੁਹਾਨੂੰ ਨਾਲ ਲੈ ਕੇ ਤੇ ਅੰਮਾ ਜੀ ਗੁਲਾਮ ਫਾਤਮਾ ਹੋਰਾਂ ਦੀ ਹਾਜ਼ਰੀ ਦੇਣ ਦੇ ਵਾਸਤੇ ਚਲੀਏ ਪਿੰਡ ਪਾਂਡੋਕੇ। ਤੇ ਜੇ ਉੱਥੇ ਜਾ ਕੇ ਸਾਨੂੰ ਵਕਤ ਮਿਲਿਆ ਤੇ ਤੁਹਾਨੂੰ ਹਜ਼ਰਤ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦੇ ਵਾਲਦੇ ਗਿਰਾਮੀ ਤੇ ਉਹਨਾਂ ਦੀ ਵਾਲਦਾ ਮਾਜਦਾ ਤੇ ਉਹਨਾਂ ਦੀਆਂ ਹਮਸ਼ੀਰ ਗਾਨ ਦੀਆਂ ਜਿਹੜੀਆਂ ਕਬਰਾਂ ਨੇ, ਜਿਹੜੇ ਮਿਜ਼ਾਰ ਨੇ, ਉੱਥੇ ਵੀ ਲੈ ਕੇ ਚੱਲਾਂਗੇ ਤੇ ਫਾਤਿਹਾ ਖਵਾਨੀ ਵੀ ਕਰਾਂਗੇ। ਲੇਕਿਨ ਬਸ਼ਰਤੇ ਕਿ ਸਾਨੂੰ ਵਕਤ ਮਿਲਿਆ, ਨਹੀਂ ਤੇ ਫਿਰ ਅੰਮਾ ਜੀ ਨੂੰ ਤਾਂ ਤੁਹਾਨੂੰ ਜ਼ਰੂਰ ਮਿਲਵਾਵਾਂਗੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਵਾਵਾਂਗੇ ਤੇ ਉਹਨਾਂ ਦੀਆਂ ਦੁਆਵਾਂ ਵੀ ਲੈ ਕੇ ਆਵਾਂਗੇ। ਤੇ ਆਓ ਪਿਆਰਿਓ, ਫਿਰ ਸਾਡੇ ਨਾਲ ਚੱਲੀਏ ਪਿੰਡ ਪਾਂਡੋਕੇ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਲਓ ਜੀ ਪਿਆਰੇ ਵੇਖਣ ਵਾਲਿਓ, ਘਰੋਂ ਟੁਰਨ ਲੱਗਿਆਂ ਅਸਾਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਚੱਲੇ ਹਾਂ ਪਾਂਡੋਕੇ। ਪਿੰਡ ਪਾਂਡੋਕੇ ਕਿੱਥੇ ਵਾਕਿਆ ਹੈ, ਇਸ ਪਿੰਡ ਦੀ ਵਜ੍ਹਾ ਸ਼ੋਹਰਤ ਕੀ ਹੈ, ਸਭ ਕੁਝ ਅਸਾਂ ਤੁਹਾਨੂੰ ਦੱਸਿਆ। ਜਿਹੜੇ ਅੰਮਾ ਜੀ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਲਈ ਇੱਥੇ ਲੈ ਕੇ ਆਏ ਹਾਂ, ਜਿਹੜੇ ਕਿ ਸਾਡੇ ਬੜੇ ਪਿਆਰੇ ਦਰਸ਼ਕ, ਸਾਡੇ ਪਰਮਾਨੈਂਟ ਵਿਊਅਰ ਮਾਸਟਰ ਰਿਆਜ਼ ਅਹਿਮਦ ਸਾਹਿਬ, ਉਹਨਾਂ ਦੀ ਇਹ ਵਾਲਦਾ ਮਾਜਦਾ ਨੇ। ਤੇ ਇਹਨਾਂ ਨੂੰ ਸਾਰੇ ਦੇਸ਼ ਪੰਜਾਬ ਦੇ ਉਹ ਲੋਕ ਗੀਤ ਜ਼ੁਬਾਨੀ ਅੱਜ ਵੀ ਅਲਹਮਦੁਲਿਲਾ ਯਾਦ ਨੇ, ਜਿਹੜੇ ਕਿ ਸਾਡੀ ਅਜੋਕੀ ਪੀੜ੍ਹੀ ਦੇ ਸਾਡੇ ਧੀਆਂ ਪੁੱਤਰ ਭੁਲਾਈ ਬੈਠੇ ਨੇ। ਹਾਂ, ਜਿਹੜੇ ਸਾਡੇ ਹਾਣੀ ਨੇ ਉਹਨਾਂ ਨੂੰ ਪਤਾ ਹੈ ਸਾਡਾ ਦੇਸ਼ ਪੰਜਾਬ ਏਡੀ ਰਿਚ ਤੇ ਅਮੀਰ ਕਬੀਰ ਤਹਿਜ਼ੀਬ ਦਾ ਮਾਲਕ ਹੈ ਕਿ ਪਿਆਰਿਓ, ਸਾਡੇ ਇਸ ਦੇਸ਼ ਦੇ ਵਿੱਚ ਜੰਮਣ ਤੋਂ ਲੈ ਕੇ ਜਦੋਂ
ਧੀ ਪੁੱਤਰ ਜੰਮਦਾ ਹੈ, ਉਹਦੇ ਤੋਂ ਲੈ ਕੇ, ਉਹਦੇ ਬਚਪਨ ਤੋਂ ਲੈ ਕੇ, ਉਹਦੀ ਜਵਾਨੀ ਤੋਂ ਲੈ ਕੇ, ਫਿਰ ਸ਼ਾਦੀਆਂ ਵਿਆਹਾਂ ਤੋਂ ਲੈ ਕੇ ਤੇ ਫਿਰ ਮਰਨ ਤੀਕ ਦੇ ਲੋਕ ਗੀਤ ਨੇ। ਲੇਕਿਨ ਅਫਸੋਸ ਕਿ ਚੂੰਕਿ ਅਸੀਂ ਆਪਣੇ ਕਲਚਰ ਤੋਂ, ਆਪਣੀ ਤਹਿਜ਼ੀਬ ਤੋਂ ਦੂਰ ਹੁੰਦੇ ਜਾ ਰਹੇ ਹਾਂ, ਤੇ ਅਸੀਂ ਆਪਣੇ ਲੋਕ ਗੀਤ, ਜਿਹੜੀ ਸਾਡੀ ਤਹਿਜ਼ੀਬ ਹੈ, ਇਹਦੀ ਉਹ ਜ਼ੁਬਾਨ ਹੁੰਦੇ ਸਨ, ਅਸੀਂ ਉਹ ਵੀ ਵਿਸਾਰੀ ਬੈਠੇ ਹਾਂ। ਆਓ ਤੁਹਾਨੂੰ ਅੰਮਾ ਜੀ ਦੇ ਨਾਲ ਮਿਲਵਾਈਏ ਤੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਗੱਲਾਂ ਸੁਣਵਾਈਏ ਭਈ ਅੱਜ ਤੋਂ 50-60 ਵਰ੍ਹੇ ਪਹਿਲੇ ਉਸ ਵੇਲੇ ਦਾ ਸਾਡਾ ਪੰਜਾਬ ਕਿਸ ਤਰ੍ਹਾਂ ਦਾ ਸੀ, ਸਾਡੀਆਂ ਰਸਮਾਂ ਕੀ ਸਨ, ਸਾਡੀ ਤਹਿਜ਼ੀਬ ਤੇ ਸਾਡਾ ਕਲਚਰ ਕੈਸਾ ਸੀ। ਆਓ ਮਿਲੀਏ ਅੰਮਾ ਜੀ ਦੇ ਨਾਲ। अस्सलाम वालेकुम जी। ਵਾਲੇਕੁਮ अस्सलाम। ਅੰਮਾ ਜੀ, ਸਭ ਤੋਂ ਪਹਿਲੇ ਤੁਸੀਂ ਸਾਡੇ ਵੇਖਣ ਵਾਲਿਆਂ ਨੂੰ ਨਾ ਜੀ ਆਪਣਾ ਨਾਂ ਦੱਸੋ। ਮੇਰੇ ਨਾਂ ਗੁਲਾਮ ਫਾਤਮਾ। ਮਾਸ਼ਾਅੱਲਾ, ਗੁਲਾਮ ਫਾਤਮਾ। ਅੱਛਾ, ਇਹ ਦੱਸੋ ਵੀ ਜਿਸ ਵੇਲੇ ਸਾਡੀਆਂ ਧੀਆਂ ਅਸੀਂ ਵਿਆਹੁੰਦੇ ਆ ਜੀ ਤੇ ਸਾਡੀਆਂ ਬੱਚੀਆਂ ਨੂੰ ਅੱਲਾਹ ਪਾਕ ਧੀ ਦਿੰਦਾ ਹੈ, ਪੁੱਤਰ ਦਿੰਦਾ ਹੈ, ਜੀ ਤੇ ਫਿਰ ਉਹ ਲੋਰੀਆਂ ਗਾਉਂਦੀਆਂ ਨੇ ਜੀ। ਆਪਣੇ ਬਾਲ ਨੂੰ ਪਰਚਾਉਣ ਲਈ, ਸਵਾਉਣ ਲਈ, ਖਿਡਾਉਣ ਲਈ। ਔਰ ਵੇਖੋ ਤੁਸੀਂ, ਸਭ ਤੋਂ ਵੱਡੀ ਗੱਲ ਵੀ ਸਾਡੇ ਜਿਹੜੇ ਪੰਜਾਬੀ ਜ਼ੁਬਾਨ ਤੇ ਅਦਬ ਦੇ ਰਿਸਰਚਰ ਨੇ, ਮੁਹੱਕਕ ਨੇ, ਖੋਜਕਾਰ ਨੇ, ਉਹ ਲਿਖਦੇ ਨੇ ਭਈ ਸਾਡੀ ਕਿਸੇ ਵੀ ਧੀ ਨੂੰ ਜਦੋਂ ਅੱਲਾਹ ਪਾਕ ਪੁੱਤਰ ਦਿੰਦਾ ਤੇ ਉਹ ਕਿਸੇ ਸ਼ਾਇਰ ਕੋਲ ਨਹੀਂ ਕਦੀ ਗਈ ਭਈ ਮੈਨੂੰ ਇੱਕ ਲੋਰੀ ਲਿਖ ਦੇ ਤੇ ਮੈਂ ਆਪਣੇ ਬਾਲ ਨੂੰ ਖਿਡਾਉਣਾ ਹੈ। ਉਹ ਲੋਰੀਆਂ ਉਹ ਆਪੇ ਲਿਖਦੀਆਂ ਸਨ ਆਪਣੇ ਮੂੰਹੋਂ। ਉਹ ਮਾਂ ਦੀ ਮਮਤਾ ਦੇ ਜਜ਼ਬਾਤ ਹੁੰਦੇ ਸਨ ਜਿਹੜੇ ਆਪ ਮੁਹਾਰੇ ਮਾਂ ਦੇ ਮੂੰਹੋਂ ਨਿਕਲਦੇ ਸਨ ਤੇ ਮਾਂ ਫਿਰ ਆਪਣੇ ਲਾਲ ਨੂੰ ਖਿਡਾਉਂਦੀ ਸੀ। ਉਹ ਕੋਈ ਲੋਰੀ ਤੇ ਸੁਣਾਓ ਬਚਪਨ ਦੀ, ਕੋਈ ਤੁਹਾਨੂੰ ਯਾਦ ਹੋਵੇ। ਹੈ ਉਹ ਮਾਵਾਂ ਇਹ ਆਖਦੀਆਂ ਸੀ ਬੱਚਿਆਂ ਨੂੰ, ਜੀ। ਅੱਲੜ ਬੱਲੜ ਪਾਵੇਗਾ, ਬਾਬਾ ਕਣਕ ਲਿਆਵੇਗਾ, ਵਾਹ। ਅੰਮਾ ਬੁੱਢੀ ਛੱਟੇਗੀ, ਛੱਟ ਪੜੋਲੇ ਪਾਵੇਗੀ, ਹਾਂ, ਪੀਵੇਗੀ, ਪਕਾਵੇਗੀ, ਬੱਚਿਆਂ ਨੂੰ ਖਵਾਵੇਗੀ। ਵਾਹ ਵਾਹ। ਅੱਛਾ, ਉਸ ਤੋਂ ਬਾਅਦ ਇਹ ਦੱਸੋ ਕਿ ਥੋੜਾ ਜਿਹਾ ਜਦੋਂ ਫਿਰ ਵੱਡੇ ਤੁਸੀਂ ਹੋਏ, ਹਾਂਜੀ ਕੋਈ 7-8 ਸਾਲਾਂ ਦੇ, ਉਦੋਂ ਆਪਣੀਆਂ ਹਾਣੀ ਜਿਹੜੀਆਂ ਧੀਆਂ ਭੈਣਾਂ ਕੁੜੀਆਂ ਮਹੱਲੇ ਦੀਆਂ, ਪਿੰਡ ਦੀਆਂ, ਹਾਂਜੀ ਉਹਨਾਂ ਦੇ ਨਾਲ ਵੀ ਧੀਆਂ ਬਹਿ ਕੇ ਖੇਡਦੀਆਂ ਹੁੰਦੀਆਂ ਹਨ। ਖੇਡਦੀਆਂ ਸਨ। ਉਦੋਂ ਖੇਡਾਂ ਦੇ ਵਿੱਚ ਨਾਲ ਗੀਤ ਵੀ ਗਾਉਂਦੀਆਂ ਸਨ। ਜਿਵੇਂ ਮਸਲਨ ਧੀਆਂ ਕਿੱਕਲੀ ਪਾਉਂਦੀਆਂ ਹਨ ਤੇ ਨਾਲ ਮੈਨੂੰ ਯਾਦ ਹੈ ਅਸੀਂ ਸੁਣਦੇ ਹਾਂ ਤੇ ਬੱਚੀਆਂ ਨੇ ਫਿਰ ਕੋਲੋਂ ਆਖਣਾ ਵੀ ਕਿੱਕਲੀ ਕਲੀਰ ਦੀ ਤੇ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ ਤੇ ਫਿਟੇ ਮੁਜਵਾਈ ਦਾ। ਜਵਾਈ ਦਾ। ਤੇ ਉਹ ਤੁਸੀਂ ਵੀ ਕੋਈ ਸੁਣਾਓ ਨਾ ਵੀ ਤੁਸੀਂ ਕਿੱਕਲੀ ਪਾਉਂਦੇ ਆ, ਕੀ ਪੜਦੇ ਸੋ, ਜਾਂ ਉਹ ਥਾਲ ਖੇਡਦੇ ਆ, ਥਾਲ ਅੱਗੇ ਤੁਸੀਂ ਸਾਨੂੰ ਭਿਜਵਾਇਆ ਸੀ ਤੇ ਅਸਾਂ ਆਪਣੇ ਦਰਸ਼ਕਾਂ ਨੂੰ ਸੁਣਾਇਆ ਸੀ, ਬੜਾ ਪਸੰਦ ਕੀਤਾ ਸਾਰੇ ਲੋਕਾਂ। ਤੇ ਉਹ ਥਾਲ ਜਿਹੜਾ ਤੁਸੀਂ ਉਹਨਾਂ ਆਪਣੀ ਜ਼ੁਬਾਨੀ ਸੁਣਾਓ ਸਾਡੇ ਵੇਖਣ ਵਾਲਿਆਂ ਨੂੰ। ਉਹ ਆਖਣਾ ਕੋਠੇ ਉੱਤੇ ਨੁੱਗਦੀ ਤੇ ਮੋਈ ਚਿੜੀ ਚੁਗਦੀ, ਹਾਂ, ਹੱਸਦੀ ਤੇ ਖੇਡਦੀ, ਵਿਸ਼ਤਾਂ ਵਿੱਚ ਲੇਟਦੀ, ਵਾਹ। ਵਿਸ਼ਤ ਕਾਲੇ ਵਿਸ਼ਤ ਜੰਜੀਰੀ ਪਰ ਰੇਖਦਾ, ਹਾਂ ਭੈਣ ਮੇਰੀ ਰੋਂਦੀ ਏ ਭਨਵਈਆ ਮੇਰਾ ਵੇਖਦਾ। ਹਾਂ, ਇਹ ਇੱਕ ਹੋ ਗਿਆ। ਇੱਕ ਥਾਲ ਸੁਣਾਓ। ਪਹਿਲਾ ਥਾਲ, ਮਾਂ ਮੇਰੀ ਦੇ ਲੰਮੇ ਵਾਲ, ਪਿਓ ਮੇਰਾ ਸ਼ਾਹੂਕਾਰ, ਹਾਂ, ਸ਼ਾਹੂਕਾਰਾਂ ਲਵਾਇਆ ਖੂ, ਆਡੇ ਆਡੇ ਪਾਣੀਆਂ ਨਾਲ ਸੁਰਮੇ ਦਾਣੀਆਂ, ਸੁਰਮਾ ਪਾਵਾਂ ਖੱਚਰੇ, ਕੋਠੇ ਉੱਤੇ ਗੰਨਾ, ਵੀਰ ਮੇਰਾ ਲੰਮਾ, ਭਾਬੀ ਮੇਰੀ ਪਤਲੀ, ਨੱਕ ਵਿੱਚ ਮੱਛਲੀ, ਮੈਂ ਤੇ ਮੱਛੀ ਨਹਾਉਣ ਗਏ, ਮੈਂ ਤੇ ਮੱਛਲੀ ਨਹਾਉਣ ਗਏ ਦਰਿਆ, ਟੁੰਡੇ ਕਿੱਕਰ ਹੇਠ, ਕੁੱਕਰ ਕਿੱਟਾ ਟਹਿ ਪਿਆ, ਮੱਛਲੀ ਆ ਗਈ ਹੇਠ, ਮੱਛਲੀ ਦੇ ਦੋ ਮਾਮੇ ਆਏ, ਨਾਲ ਆਇਆ ਜੇਠ ਜੀ। ਜੇਠ ਦੀ ਮੈਂ ਰੋਟੀ ਜੇਠੀ ਪੱਕੀ, ਪਕਾਈ, ਨਾਲ ਪਕਾਈਆਂ ਤੋਰੀਆਂ, ਅੱਲਾ ਮੈਨੂੰ ਭਾਗ ਲਾਇਆ ਵੀਰਾਂ ਦੀਆਂ ਜੋੜੀਆਂ। ਜੀ। ਭਰਾਵਾਂ ਦੀਆਂ ਜੋੜੀਆਂ ਤੇ ਖੱਟ ਲਿਆਉਣ ਬੋਰੀਆਂ, ਬੋਰੀ ਬੋਰੀ ਘਿਓ ਤੇ ਜੀਵੇ ਰਾਜਾ ਪਿਓ, ਪਿਓ ਦੇ ਪੈਰੀ ਜੁੱਤੀ ਤੇ ਜੀਵੇ ਸਾਡੀ ਕੁੱਤੀ, ਕੁੱਤੀ ਦੇ ਕਤੂਰੇ ਮੇਰੇ ਸਭੇ ਸਾਲ ਪੂਰੇ। ਲਓ ਜੀ ਪਿਆਰਿਓ, ਅੱਲਾਹ ਪਾਕ ਸਾਡੀ ਮਾਂ ਹੋਰਾਂ ਨੂੰ ਸਿਹਤ ਦੇ। ਤੁਸੀਂ ਵੇਖੋ ਕਿ ਮਾਸ਼ਾਅੱਲਾ 90 ਸਾਲ ਉਹਨਾਂ ਦੀ ਉਮਰ ਹੈ ਤੇ ਅਲਹਮਦੁਲਿਲਾ ਹਾਲੀ ਵੀ ਉਹਨਾਂ ਨੂੰ ਬੋਲ ਬਹੁਤ ਸਾਰੇ ਗੀਤਾਂ ਦੇ ਯਾਦ ਨੇ। ਸਾਹਿਬੋ, ਇਹ ਸਾਡਾ ਉਹ ਅਸਾਸਾ ਹੈ। ਅੱਲਾਹ ਪਾਕ ਇਹਨਾਂ ਨੂੰ ਸਾਡੇ ਸਿਰ ਤੇ ਸਲਾਮਤ ਰੱਖੇ ਜਿਹੜਾ ਸਾਡੇ ਕੋਲੋਂ ਵਿਛੜਦਾ ਜਾ ਰਿਹਾ ਹੈ। ਤੇ ਇਸ ਲਈ ਇਹਨਾਂ ਦੀ ਖਿਦਮਤ 'ਚ ਹਾਜ਼ਰ ਹੋ ਕੇ ਤੇ ਇਹਨਾਂ ਦੀ ਜ਼ੁਬਾਨੀ ਇਹ ਬੋਲ ਤੁਹਾਨੂੰ ਗੀਤਾਂ ਦੇ ਸੁਣਵਾ ਰਹੇ ਹਾਂ ਤਾਂ ਕਿ ਇੱਕ ਰਿਕਾਰਡ ਰਹਿ ਜਾਵੇ, ਤਾਂ ਕਿ ਤੁਸੀਂ ਕੱਲ ਕਲਾਂ ਨੂੰ ਇਹ ਸੁਣੋ ਕਰੋ ਤੇ ਆਖੋ ਕਰੋ ਸਾਡੀਆਂ ਮਾਵਾਂ, ਨਾਨੀਆਂ ਤੇ ਦਾਦੀਆਂ
ਸਾਨੂੰ ਖਿਡਾਉਣ ਲਈ, ਸਾਨੂੰ ਪਰਚਾਉਣ ਲਈ ਇਹ ਗੀਤ ਗਾਉਂਦੀਆਂ ਹੁੰਦੀਆਂ ਸਨ। ਅੱਛਾ ਅੰਮਾ ਜੀ ਇਹ ਦੱਸੋ, ਇਹ ਤਾਂ ਥਾਲ ਹੋ ਗਿਆ, ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਵੀਰ ਦਾ ਵਿਆਹ ਵੀ ਵੇਖਿਆ ਹੋਣਾ ਹੈ, ਹਾਂਜੀ ਤੇ ਉੱਥੇ ਵੀ ਬੜੀਆਂ ਘੋੜੀਆਂ ਗਾਉਂਦੇ ਹੁੰਦੇ ਸਨ। ਮੈਂ ਨਿੱਕਾ ਜਿਹਾ ਸਾਂ, ਮੇਰੇ ਵੀ ਇੱਕ ਚਾਚੇ ਦਾ ਵਿਆਹ ਹੋਇਆ ਸੀ, ਤੇ ਉਹਨੂੰ ਘੋੜੀ ਤੇ ਬਹਾ ਕੇ ਤੇ ਪੁੱਫੀਆਂ ਮੇਰੀਆਂ ਸਾਰੀਆਂ ਅੱਗੇ ਖਲੋ ਗਈਆਂ, ਤੇ ਉਹ ਫਿਰ ਵਾਗਾਂ ਫੜ ਲਈਆਂ, ਤੇ ਜੀ ਵਾਗ ਫੜਾਈ ਦਿਓ ਜੀ, ਤੇ ਉਹ ਨਾਲ ਗਾਉਂਦੀਆਂ ਨੇ, ਤੇ ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ, ਤੇ ਭੈਣ ਸੁਹਾਗਣ ਤੇਰੀ ਵਾਗ ਫੜੇ। ਹਾਂਜੀ, ਤੇ ਉਹ ਤੁਸੀਂ ਵੀ ਕੋਈ ਘੋੜੀ ਵਿਆਹ ਦੀ ਆਉਂਦੀ ਜੇ? ਆਉਂਦੀ। ਆ ਸੁਣਾਓ ਫਿਰ ਜੀ, ਸੁਣਾਓ, ਸਾਡੇ ਬੱਚਿਆਂ ਨੂੰ ਸੁਣਾਓ, ਸਾਡੇ ਅੱਜ ਕੱਲ੍ਹ ਦੇ ਦਰਸ਼ਕਾਂ ਨੂੰ ਸੁਣਾਓ, ਬੜੇ ਖੁਸ਼ ਹੁੰਦੇ ਨੇ ਲੋਕੀ ਸੁਣ ਕੇ। ਮਾਮੇ ਵੇਲੇ ਜਾ ਤੇਰੇ ਮਾਮੀ ਦੇ ਦਿਲ ਸ਼ਾਦੀਆਂ, ਤੇਰੇ ਮਾਮੇ ਦੇ ਦਿਲ ਵਿੱਚ ਚਾਨੀ ਕੋੜੀ ਪਈ ਸਵਲੜੇ, ਰਾਨੀ ਕੋੜੀ ਜੁਗਦੀ ਹਰਿਆ, ਕਾਨੀ ਕੋੜੀ ਪੀਂਦੀ ਹੈ ਠੰਡੜਾ, ਨੀਰ ਨੀ ਕੋੜੀ ਚੜਿਆ ਪੈਣਾ ਦਾ ਵੀਰ, ਕੋੜੀ ਸਾਵਲੀ ਸਈਓ। ਵਾਹ 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 ਵਾਹ। ਤੇ ਜਦੋਂ ਹੋਰ ਵਿਆਹਾਂ ਦੇ ਗੀਤ ਹੁੰਦੇ ਹਨ, ਹਾਂਜੀ ਤੇ ਉਹ ਜਦੋਂ ਫਿਰ ਜਨਾਨੀਆਂ ਗਾਉਂਦੀਆਂ ਹੁੰਦੀਆਂ ਹਨ, ਸਾਡੇ ਤੇ ਵੇੜੇ ਮੁੱਢ ਮਕਈ ਦਾ, ਉਹ ਵੀ ਸੁਣਾਓ ਨਾ ਥੋੜਾ ਜਰਾ, ਸਾਡੇ ਬਾਲਾਂ ਨੂੰ ਸੁਣਾਓ। ਸਾਡੇ ਤੇ ਵੇੜੇ ਮੁੱਢ ਮਕਈ ਦਾ, ਦਾਣੇ ਤਾਂ ਮੰਗਦਾ ਏ ਉਦਲ ਗਈ ਦਾ, ਪੱਠੀ ਤਾਂ ਤਪਦੀ ਨਹੀਂ, ਪੱਠੀ ਤਾਂ ਤਪਦੀ ਨਹੀਂ, ਨ ਲੱਜਿਓ ਲੱਜ ਤੁਹਾਨੂੰ ਨਹੀਂ। ਵਾਹ 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 ਵਾਹ। ਕੋਰੀਏ ਹਾਂਡੀ ਵਿੱਚ ਪੱਕੀਆਂ ਮਿਰਚਾਂ, ਇਸ ਮਹਾਰਾਜ ਨੂੰ ਦਿਓ ਨਾ ਝਿਲਕਾਂ, ਪਿਓ ਤਾਂ ਜਿਉਂਦਾ ਨਹੀਂ। ਆਏ ਹਾਏ। ਕੋਰੀਏ ਹਾਂਡੀ ਵਿੱਚ ਪੱਕੇ ਬਟੇਰੇ, ਮਾਂ ਜੀਵੇ ਪਿਓ ਹੋਰ ਬਤੇਰੇ, ਪਿਓਾਂ ਦਾ ਘਾਟਾ ਨਹੀਂ। ਵਾਹ ਵਾਹ। ਵਿੱਚ ਮਖੌਲ ਵੀ ਕਰਦੀ। ਹਾਂਜੀ ਹਾਂਜੀ, ਮਖੌਲ ਕਰਨੇ ਵਿੱਚ ਇੱਕ ਦੂਜੇ ਨੂੰ ਮਿਹਣੇ ਦੇਣੇ। ਤੇ ਇੱਕ ਉਹ ਵੀ ਹੁੰਦਾ ਸੀ ਕਿ ਸਾਡੇ ਤੇ ਵੇੜੇ ਤਾਣਾ ਤਨੀ ਦਾ, ਮੁੰਡੇ ਦਾ ਪਿਓ ਤੇ ਕਾਣਾ ਸੁਣੀ ਦਾ, ਐਨਕ ਲਾਉਣੀ ਪਈ, ਉਹ ਵੀ ਸੁਣਾਓ ਨਾ। ਵੇਖੋ ਪੈਣਾ ਕੁੜਮ ਹੜਿਆ, ਖੋਤੇ ਤੇ ਚੜਿਆ ਨੀ, ਵੇਖੋ ਪੈਣਾ ਕੁੜਮ ਹੜਿਆ, ਆਇਆ ਖੋਤੇ ਤੇ ਚੜਿਆ, ਵੇਖੋ ਪੈਣਾ ਕੁੜਮ ਅਗਰੀ, ਮੰਗਦਾ ਰਨ ਜੋਗੀ ਕਗਰੀ ਨੀ, ਵੇਖੋ ਪੈਣਾ ਕੁੜਮ ਅਗਰੀ, ਮੰਗਦਾ ਰਨ ਜੋਗੀ ਕਗਰੀ, ਖੋਲ ਦਮਾਂ ਵਾਲੀ ਝਜਰੀ, ਲੈ ਲੈ ਰਨ ਜੋਗੀ ਕਗਰੀ, ਖੋਲ ਦਮਾਂ ਵਾਲੀ ਝਜਰੀ, ਲੈ ਲੈ ਰਨ ਜੋਗੀ ਕਗਰੀ। ਵਾਹ। ਵੇਖੋ ਪੈਣਾ ਕੁੜਮ ਬਾਸ਼ਾ, ਮੰਗਦਾ ਲੱਠਾ ਤੇ ਖਾਸ਼ਾ ਨੀ, ਵੇਖੋ ਪੈਣਾ ਕੁੜਮ ਬਾਸ਼ਾ, ਮੰਗਦਾ ਲੱਠਾ ਤੇ ਖਾਸ਼ਾ, ਖੋਲ ਦਮਾਂ ਵਾਲਾ ਸਾਫਾ, ਲੈ ਲੈ ਖੱਟਾ ਲੱਠਾ ਤੇ ਖਾਸ਼ਾ ਜੀ, ਇਹੋ ਜਿਹੇ ਕਰੀਦੇ ਹੁੰਦੇ ਸੀ। ਵਾਹ। ਅੱਛਾ ਇਹ ਦੱਸੋ ਵੀ ਜਦੋਂ ਖਾਰੇ ਬਣਦੇ ਸਨ ਮੁੰਡੇ ਨੂੰ, ਤੇ ਫਿਰ ਮਾਮੇ ਆਂਦੇ ਨੇ ਆ ਕੇ ਲਾਂਦੇ ਸਨ, ਹਾਂਜੀ, ਤੇ ਉਹ ਉੱਥੇ ਵੀ ਕੋਈ ਗੀਤ ਹੁੰਦਾ ਸੀ ਖਾਰੇ ਦਾ? ਉਹ ਵੀ ਹੁੰਦਾ। ਹਾਂਜੀ। ਖਾਰੇ ਵੇਲਾ ਹੋ ਗਿਆ ਮੇਰੀ ਨਾਨੀ ਜਾਇਆ, ਤੂੰ ਕਿਉਂ ਲਾਈਏ ਮਾਮਾ ਡੇਰ, ਗਊ ਖਰੀਦਣ ਮੈਂ ਗਿਆ ਮੇਰੀ ਭੈਣ ਜਾਇਆ, ਉੱਥੇ ਲੱਗ ਗਈ ਦੇਰ। ਵਾਹ ਵਾਹ। ਖਾਰੇ ਵੇਲਾ ਹੋ ਗਿਆ ਮੇਰੀ ਦਾਦੀ ਜਾਇਆ, ਤੂੰ ਕਿਉਂ ਲਾਈ ਦੇਰ, ਵਾਰੀ ਖਰੀਦਣ ਮੈਂ ਗਿਆ ਮੇਰੀ ਭਾਈ ਜਾਇਆ, ਜੀ, ਉੱਥੇ ਲੱਗ ਗਈ ਦੇਰ। ਲਓ ਜੀ ਪਿਆਰਿਓ, ਤੁਸੀਂ ਵੇਖਿਆ ਕਿ ਖਾਰੇ ਜਦੋਂ ਮੁੰਡੇ ਨੂੰ ਬਹਾਉਂਦੇ ਸਨ, ਨੁਹਾਉਂਦੇ ਸਨ, ਤੇ ਉੱਥੇ ਦੇ ਵੀ ਗੀਤ ਨੇ, ਔਰ ਇਹਨਾਂ ਗੀਤਾਂ ਦੇ ਵਿੱਚ ਦੇਖੋ ਰਿਸ਼ਤਿਆਂ ਦੇ ਕਿੰਨੀ ਮਜ਼ਬੂਤੀ ਔਰ ਤਕੱਦਸ ਦੀਆਂ ਬਾਤਾਂ ਹੋ ਰਹੀਆਂ ਨੇ। ਮਿਸਾਲ ਦੇ ਤੌਰ ਤੇ ਮਾਮਾ ਲੇਟ ਆ ਗਿਆ, ਤੇ ਗਾਉਣ ਦੇ ਵਿੱਚ ਹੀ ਭਨੇਵਾ ਪੁੱਛ ਰਿਹਾ, ਜਾਂ ਭਨੇਵੀਆਂ ਆਲੇ ਦੁਆਲੇ ਜਿਹੜੀਆਂ ਬੱਚੀਆਂ ਬਹੁਤੇ ਲੋਕ ਗੀਤ
ਵਿਆਹਾਂ ਤੇ ਸਾਡੀਆਂ ਗਾਉਂਦੀਆਂ ਸਨ ਕਿ ਮਾਮਾ ਤੂੰ ਕਿਉਂ ਦੇਰ ਲਾਈਏ, ਤੇ ਉਹ ਫਿਰ ਅੱਗੋਂ ਉਜ਼ਰ ਤਰਾਸ਼ ਰਿਹਾ ਵੀ ਮੈਂ ਗਾਂ ਲੈਣ ਟੁਰ ਗਿਆ ਤੇ ਉੱਥੇ ਮੰਡੀ ਮੈਨੂੰ ਦੇਰ ਲੱਗ ਗਈ। ਇਸੇ ਤਰ੍ਹਾਂ ਚਾਚੇ ਨੂੰ ਪੁੱਛਿਆ ਜਾ ਰਿਹਾ, ਸਾਹਿਬੋ ਅਜੋਕਾ ਦੌਰ ਨਹੀਂ ਸੀ, ਅੱਜ ਕੱਲ੍ਹ ਤੇ ਅਵਲ ਮੇਲ ਆਉਂਦਾ ਹੀ ਨਹੀਂ। ਜਦੋਂ ਪੁਰਾਣੇ ਵੇਲੇ ਸਨ, ਅੱਜ ਤੋਂ 50-60 ਸਾਲ ਪਹਿਲੇ ਦਾ ਸਾਡਾ ਇਹ ਦੇਸ਼ ਪੰਜਾਬ ਸੀ, ਤੇ 8-8 10-10 ਦਿਨ ਪਹਿਲਾਂ ਹੀ ਮੇਲ ਆ ਕੇ ਬਹਿ ਜਾਣਾ, ਪੁੱਫੀਆਂ ਤਾਈਆਂ ਚਾਚਿਆਂ ਮਾਮਿਆਂ ਆ ਜਾਣਾ ਜਿਸ ਘਰ ਵਿਆਹ ਹੋਣਾ। ਤੇ ਉਸ ਘਰ 'ਚ ਸਿਰਫ ਵਿਆਹ ਨਹੀਂ ਸੀ ਹੁੰਦਾ, ਪੂਰਾ ਪਿੰਡ ਉਸ ਵਿਆਹ ਨੂੰ ਓਨ ਕਰਦਾ ਸੀ। ਕੋਈ ਬਿਸਤਰੇ ਦੇ ਰਿਹਾ, ਘਰ ਕਿਸੇ ਦਾ ਛੋਟਾ ਹੋਣਾ ਤੇ ਪਿੰਡ ਦੇ ਬਾਇੱਜ਼ਤ ਲੋਕਾਂ ਚੌਧਰੀਆਂ ਆ ਕੇ ਆਪ ਆਖਣਾ ਬਈ ਕੋਈ ਪੁਰਾਣੇ ਸੁਆਣੇ ਹੋਏ ਤਾਂ ਸਾਡੇ ਵੱਲ ਸਵਾ ਲਿਆ ਜੇ, ਸਾਡੀ ਡੇਰੇ ਸਵਾ ਲਿਆ ਜੇ, ਬੈਠ ਕੇ ਸਵਾ ਲਿਆ ਜੇ। ਪਿਆਰਿਓ, ਦੁੱਧ ਸਾਰੇ ਪਿੰਡ ਨੇ ਉਸ ਘਰ ਦੇਣਾ ਜਿਸ ਘਰ ਖਾਸ ਕਰ ਕਿਸੇ ਬੱਚੀ ਦੀ ਸ਼ਾਦੀ ਹੋਣੀ। ਤੇ ਐਡਾ ਪਿਆਰਾ ਦੌਰ ਸੀ ਕਿ ਧੀ ਪਿੰਡ ਦੇ ਕਿਸੇ ਇੱਕ ਬੰਦੇ ਦੀ ਧੀ ਨਹੀਂ ਸੀ ਅਖਵਾਉਂਦੀ, ਸਾਰੇ ਪਿੰਡ ਨੇ ਆਖਣਾ ਵੀ ਸਾਡੇ ਪਿੰਡ ਦੀ ਕੁੜੀ ਦਾ ਵਿਆਹ ਹੈ। ਉਹਦੇ ਦਮਾਦ ਨੂੰ ਕਿਸੇ ਇਹ ਨਹੀਂ ਆਖਣਾ ਵੀ ਭਾਈ ਅਬਦੁਲ ਰਸ਼ੀਦ ਦਾ ਇਹ ਦਮਾਦ ਹੈ, ਸਾਰਾ ਪਿੰਡ ਆਖਦਾ ਸੀ ਜੀ ਇਹ ਸਾਡਾ ਦਮਾਦ ਹੈ, ਸਾਡੇ ਪਿੰਡ ਦਾ ਜਵਾਈ ਹੈ। ਯਾਨੀ ਓਨ ਕਰਦੇ ਸਨ, ਇੱਕ ਦੂਜੇ ਨਾਲ ਪਿਆਰ ਕਰਦੇ ਸਨ, ਇੱਕ ਦੂਜੇ ਨੂੰ ਆਪਣਾ ਤਸਲੀਮ ਕਰਦੇ ਸਨ। ਮੁਹੱਬਤਾਂ ਦੇ ਰਿਵਾਜ ਸਨ, ਪਿਆਰਾਂ ਦੇ ਵਟਾਂਦਰੇ ਹੁੰਦੇ ਸਨ, ਇੱਕ ਦੂਜੇ ਕੋਲੋਂ ਖਿੱਚੇ ਤੇ ਇੱਕ ਦੂਜੇ ਵੱਲ ਕਹਿਰ ਵਾਲੀਆਂ ਨਜ਼ਰਾਂ ਨਾਲ ਕੋਈ ਨਹੀਂ ਸੀ ਵੇਖਦਾ। ਪਿਆਰਿਓ, ਸਾਰੇ ਲੋਕੀ ਆਪੋਂ ਅਗਾਂਹ ਵੱਧ ਕੇ ਰਜ਼ਾਕਾਰਾਨਾ ਤੌਰ ਤੇ ਹਿੱਸਾ ਪਾਉਂਦੇ ਸਨ ਖੁਸ਼ੀਆਂ ਤੇ ਗਮੀਆਂ ਦੇ ਵਿੱਚ। ਅੱਛਾ ਅੰਮਾ ਜੀ, ਇਹ ਦੱਸੋ ਕਿ ਤੁਹਾਡੇ ਵੇਲੇ ਜਿਹੜੇ ਵਿਆਹ ਸਨ ਉਹਨਾਂ 'ਚ ਸਿੱਠਣੀਆਂ ਵੀ ਹੁੰਦੀਆਂ ਸਨ, ਇਹ ਛੰਦ ਜਿਵੇਂ ਹੁੰਦੇ ਹਨ ਕਿ ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਠੂਠੀ, ਤੇ ਸਹੁਰਾ ਮੇਰਾ ਫੁੱਲ ਗੁਲਾਬ ਦਾ ਤੇ ਸੱਸ ਚੱਬੇ ਦੀ ਬੂਟੀ। ਫਿਰ ਤੇ ਸਾਲੀਆਂ ਖੁਸ਼ ਹੋ ਜਾਂਦੀਆਂ ਹਨ, ਤਾੜੀਆਂ ਮਾਰਦੀਆਂ ਹਨ, ਵੈਰੀ ਗੁੱਡ। ਤੇ ਜੇ ਸਹੀ ਉਹ ਨਹੀਂ ਸੁਣਾ ਸਕਦਾ ਫਿਰ ਉਹਨੂੰ ਸੁਣਿਆ ਛਿੱਤਰ ਵੀ ਪੈਂਦੇ ਹਨ। ਅੱਛਾ ਜੀ, ਸਾਲੀਆਂ ਕੁੱਟਦੀਆਂ ਸਨ। ਚੰਦ ਪਰਾਗੇ ਆਵਾਂ ਜਾਵਾਂ ਛੰਦ ਪਰਾਗੇ ਕਈ, ਮਾਂ ਤੇਰੀ ਭੂਤ ਨਹੀਂ ਬਨੇਰਾ ਪੱਟਣ ਦਈ। ਵਾਹ ਵਾਹ, ਸਾਲੀਆਂ ਕੋਈ ਜਾਂਦੀਆਂ ਸਨ। ਅੱਛਾ, ਜੇ ਉਹ ਚੰਗਾ ਦੱਸਦਾ ਹੈ। ਮੇਰੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ, ਮੇਰੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ, ਨਾਲੇ ਮੁੰਡਾ ਭੈਣ ਛੱਡ ਗਿਆ ਉਮਰੋਂ ਟੁਰ ਗਿਆ ਠਾਣੇ, ਮੇਰੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ। ਵਾਹ ਵਾਹ, ਮੇਰੀਏ ਮੂਲੀਏ ਨੀ ਤੇਰੇ ਲੰਮੇ ਲੰਮੇ ਪੱਤ, ਮੇਰੀਏ ਮੂਲੀਏ ਨੀ ਤੇਰੇ ਲੰਮੇ ਲੰਮੇ ਪੱਤ, ਨਾਲੇ ਮੁੰਡਾ ਬੇਬੇ ਛੱਡ ਗਿਆ ਉੱਤੋਂ ਜੋੜੇ ਹੱਥ, ਮੇਰੀਏ ਮੂਲੀਏ ਨੀ ਤੇਰੇ ਲੰਮੇ ਲੰਮੇ ਪੱਤ। ਮੂਲੀ ਦੇ ਪੱਤੇ ਲੰਮੇ ਅੱਜ ਲੰਬੇ ਜੀ। ਵਾਹ ਵਾਹ ਵਾਹ। ਪਿਆਰਿਓ, ਤੁਸੀਂ ਵੇਖੋ ਕਿ ਸਾਡੇ ਦੇਸ਼ ਪੰਜਾਬ ਦੇ ਲੋਕ ਚੂੰਕਿ ਬਹੁਤੇ ਵਾਹੀਵਾਨ ਹੁੰਦੇ ਸਨ, ਖੇਤੀਬਾੜੀ ਉਹਨਾਂ ਦਾ ਕੰਮ ਹੁੰਦਾ ਸੀ, ਪੇਸ਼ਾ ਹੁੰਦਾ ਸੀ। ਤੇ ਕਿਹੜੀ ਸਾਡੇ ਦੇਸ਼ ਪੰਜਾਬ ਵਿੱਚ ਉੱਗਣ ਵਾਲੀ ਫਸਲ ਹੈ ਜਿਹਦਾ ਜ਼ਿਕਰ ਸਾਡੇ ਲੋਕ ਗੀਤਾਂ ਦੇ ਵਿੱਚ ਨਹੀਂ ਹੋਇਆ? ਜਿਵੇਂ ਹੁਣ ਅੰਮਾ ਜੀ ਨੇ ਸੁਣਾਇਆ ਵੀ ਮੇਰੀਏ ਮੂਲੀਏ ਨੀ ਤੇਰੇ ਲੰਮੇ ਲੰਮੇ ਪੱਤ, ਇਸੇ ਤਰ੍ਹਾਂ ਇੱਕ ਪ੍ਰੋਗਰਾਮ ਕਰਾਂਗੇ ਇਨਸ਼ਾਅੱਲਾ ਤੁਹਾਡੀ ਖਿਦਮਤ ਦੇ ਵਿੱਚ, ਜਿਹਦੇ 'ਚ ਤੁਹਾਨੂੰ ਦੱਸਾਂਗੇ ਕਿ ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨਹੀਂ ਮਾਏ, ਫਿਰ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਨੀਆਂ, ਤੇ ਗੰਦਲਾਂ ਦਾ ਸਾਗ ਤੇ ਮੱਖਣ ਮਕਈ, ਮਤਲਬ ਜਿੰਨੀਆਂ ਸਾਡੀਆਂ ਫਸਲਾਂ ਨੇ ਸਾਰੀਆਂ ਤੇ ਗਾਣੇ ਔਰ ਗੀਤ ਔਰ ਲੋਕ ਗੀਤ ਬਣੇ ਹੋਏ ਨੇ। ਅੱਛਾ ਅੰਮਾ ਜੀ, ਇਹ ਦੱਸੋ ਵੀ ਜਦੋਂ ਡੋਲੀ ਧੀ ਭੈਣ ਦੀ ਟੋਰੀ ਦੀ ਸੀ ਤੇ ਉਦੋਂ ਕਿਹੜੇ ਗੀਤ ਗਾਈਦੇ ਸਨ? ਉਦੋਂ ਇਹ ਗੀਤ ਗਾਈਦਾ ਸੀ, ਮੇਰੀਆਂ ਆਲੇ ਗੁੱਡੀਆਂ ਹੀ ਵੇ ਬਾਬਲ ਮੈਨੂੰ ਖੇਡਣ, ਮੈਨੂੰ ਨਾ ਫਿਰ ਰੋਣ ਆ ਜਾਂਦਾ ਏ। ਕੋਈ ਨਹੀਂ, ਸਾਨੂੰ ਵੀ ਆ ਜਾਏ ਗੁੱਡੀਆਂ ਹੀ ਵੇ ਬਾਬਲ ਮੈਨੂੰ ਖੇਡਣ ਦੇ, ਮੇਰੀਆਂ ਖੇਡਣ ਪੁੱਤਰੀਆਂ ਧੀਏ ਘਰ ਜਾ ਆਪਣੇ, ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਮੇਰਾ ਡੋਲਾੜਿਆ, ਇੱਕ ਇੱਟ ਪਟਾ ਦਿਆਂਗਾ ਧੀਏ ਘਰ ਜਾ ਆਪਣੇ, ਤੇਰੇ ਬਾਗਾਂ ਦੇ ਵਿੱਚ ਵੇ ਬਾਬਲ ਮੇਰਾ ਡੋਲਾੜਿਆ,
ਇੱਕ ਟਾਣ ਵਡਾ ਦਿਆਂਗਾ ਧੀਏ ਘਰ ਜਾ ਆਪਣੇ ਹਾਂ ਤੇਰੇ ਰਾਵਾਂ ਦੇ ਵਿੱਚ ਵੇ ਬਾਬਲ ਮੈਨੂੰ ਪਿਆਸ ਲੱਗੀ ਹਾਂ ਰਾਏ ਖੂਆ ਲਵਾ ਦਿਆਂਗਾ ਧੀਏ ਘਰ ਜਾ ਆਪਣੇ ਵਾਹ 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 ਜਦੋਂ ਮੇਰੀਆਂ ਦੋਤਰੀਆਂ ਦੀ ਡੋਲੀ ਤੁਰਦੀ ਸੀ ਨਾ ਉਦੋਂ ਮੈਂ ਇਹ ਕਰਦੀ ਸੀ। ਹਾਂ ਮੈਂ ਤਾਂ ਅੱਗੇ ਦੋਤਰੀਆਂ ਦੇ ਪਿੱਛੇ ਵੀ ਬਿਆਨ ਰਹੀ ਹਾਂ ਮੇਰੇ ਤੇ ਅੱਲਾ ਨੇ ਬੜਾ ਆਸਾਨ ਕੀਤਾ ਹੈ। ਅੱਲਾ ਤੁਹਾਨੂੰ ਆਪਣੀ ਫਜ਼ੋ ਮਾਨ 'ਚ ਰੱਖੇ ਲੱਖ ਸ਼ੁਕਰ ਅੱਲਾ ਪਾਕ ਸਾਡੇ ਸਿਰ ਤੇ ਸਲਾਮਤ ਮੈਂ ਆਪਣੇ ਇਹਨਾਂ ਨਾਲ ਸਾਰਿਆਂ ਨਾਲ ਦਿਲ ਲਾਈ ਫਿਰਨੀ ਆ। ਤੇ ਜਦੋਂ ਫਿਰ ਡੋਲਾ ਲੈ ਕੇ ਆਉਂਦੇ ਸੋ ਹਾਂਜੀ ਪੁੱਤਰ ਮਸਲਨ ਤੁਸੀਂ ਵਿਆਹੇ ਹਾਂਜੀ ਤੇ ਉਦੋਂ ਫਿਰ ਡੋਲੇ ਲਿਆਂਦੇ ਨੂੰਹਾਂ ਘਰ ਲਿਆਂਦੀਆਂ ਲਿਆਂਦੀਆਂ। ਤੇ ਉਦੋਂ ਫਿਰ ਕੀ ਗੀਤ ਗਾਉਂਦੇ ਸੋ ਇਟਲੀ 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 ਵੇ ਤੈਨੂੰ ਰਿੰਨ ਖਵਾਵਾਂ ਖਿਚੜੀ ਵੇ ਪਕਾ ਖਵਾਵਾਂ ਦੋੜਾਂ ਤੈਨੂੰ ਵਹੁਟੀ ਦੀਆਂ ਲੋੜਾਂ ਮੈਂ ਵਾਰੀ ਵੇ ਜਿੱਤ ਕਰ ਆਉਂਦਿਆ ਅੰਬਰਸਰ ਦੀ ਡੱਬੀ ਵਹੁਟੀ ਤੇਰੇ ਨਾਲੋਂ ਵੱਡੀ ਵੇ ਲੰਗੋਟੀ ਦੇ ਲੜ ਬੱਧੀ ਮੈਂ ਵਾਰੀ ਵੇ ਜਿੱਤ ਕਰ ਆਉਂਦਿਆ ਉਹਦਾ ਇਹ ਗਵੀ ਤੇ ਆਉਂਦੇ ਹੀ ਮੇਰਾ ਮਤਲਬ ਹੈ ਨੂੰਹਾਂ ਨੂੰ ਫਿਰ ਸ਼ੁਰੂ ਹੋ ਜਾਂਦੇ ਹੋ ਤਾਂ ਇਹ ਫਿਰ ਨੂੰਹ ਸੱਸ ਦੀ ਲੜਾਈ ਹੁੰਦੀ ਹੈ। ਵਾਰੀ ਦਾ ਸੀ ਅੱਛਾ ਪਹਿਲੇ ਇਹ ਦੱਸੋ ਭਈ ਜਦੋਂ ਪੁੱਤਰ ਦੀ ਜੰਜ ਜੂ ਘਰੋਂ ਟੋਰਦੇ ਸੋ ਜੰਜ ਲੈ ਕੇ ਜਾਂਦੇ ਸੋ ਹਾਂਜੀ ਤੇ ਉਦੋਂ ਕੀ ਪੜਦੇ ਸੋ ਗੀਤ ਘੋੜੀ ਚੜ੍ਹਦਿਆ ਵੀਰਾ ਪੀਰ ਮਦਦ ਹੋਵੀ ਪੀਰ ਮਦਦ ਹੋਵੀ ਵੇ ਮਦਾਨ ਹੋਵੀ ਇਹਨਾਂ ਵੀਰਾਂ ਦੀ ਜੋੜੀ ਤੇਰੇ ਨਾਲ ਹੋਵੇ ਮੇਰੇ ਹੱਥ ਗਰੀ ਦੀਆਂ ਠੂਠੀਆਂ ਮੇਰਾ ਪੀਰ ਸੱਚਾ ਤੇ ਮੈਂ ਝੂਠੀਆਂ ਮੈਂ ਵਾਰੀ ਵੇ ਪੀਰਾ ਵਾਹ ਮੇਰੇ ਹੱਥ ਅਟੇਰਨ ਛੱਲੀਆਂ ਮੈਂ ਤੇ ਪੀਰ ਮਨਾਵਨ ਚੱਲੀਆਂ ਪੀਰਾ ਸੱਚ ਦੇ ਵੇ ਲੱਜਾਂ ਰੱਖਦੇ ਵੇ ਪੜਦੇ ਰੱਖਦੇ ਵੇ ਮੇਰਾ ਧਿਆਨ ਤੇਰੇ ਵੱਲੇ ਜੀ ਨਜ਼ਰ ਕਰੋ ਮੇਰੇ ਵੱਲੇ ਉਹਨੇ ਆਖੀਦਾ ਵਾਹ ਵਾਹ ਪੀਰ ਤਾਂ ਉਹ ਜਿਹੜਾ ਸਭ ਦਾ ਪੀਰ ਹੈ ਆ ਵਾਹ 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 ਪੀਰ ਤੇ ਉਹ ਹੀ ਜਿਹੜਾ ਸਭ ਦਾ ਪੀਰ ਸਭ ਦਾ ਅੱਛਾ ਅੰਮਾ ਜੀ ਟੱਪੇ ਵੀ ਸਾਡੇ ਲੋਕ ਗੀਤ ਨੇ ਹਾਂਜੀ ਤੇ ਤੁਸੀਂ ਟੱਪੇ ਵੀ ਕੋਈ ਆਉਂਦੇ ਜੇ ਟੱਪੇ ਆਈਏ ਬਹਾਰ ਅਸਾਂ ਪੱਕੇ ਨੇ ਕਰੇਲੇ ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਮੈਂ ਆਪਣੇ ਨਾ ਇਸ ਪੁੱਤਰ ਨੂੰ ਜੱਫੇ 'ਚ ਲੈ ਕੇ ਤੇ ਇਹ ਗਾਣਾ ਗਾਉਂਦੀ ਸੀ ਜਦੋਂ ਇਹਨਾਂ ਦਾ ਵਿਆਹ ਸੀ ਅੱਛਾ ਅੱਛਾ ਮੇਰੇ ਵੇਲੇ ਵਿੱਚ ਲੰਮਾ ਲੰਮਾ ਕਾਵੇ ਮੌਸਮੀ ਗਰਮੀ ਦਾ ਮੈਂ ਪੱਖਾ ਚੱਲ ਮੈਨੂੰ ਆਵੇ ਠੰਡੀ ਵਾਵੇ ਮੌਸਮੀ ਗਰਮੀ ਦਾ ਵਾਹ ਵਾਹ ਤੇ ਹੁਣ ਕੋਈ ਦੋੜਾ ਵੀ ਸੁਣਾਓ ਨਾ ਕੋਕ ਚ ਰਖੜਿਆ ਵੇ ਤੇਰੇ ਕੁੰਚਾਵੇ ਨੇ ਮੁੰਨੇ ਸੁੱਖ ਨਾਲ ਨਹੀਂ ਸੌਂਦੀਆਂ ਨੀ ਜਿਨ੍ਹਾਂ ਦੇ ਢੋਲ ਵਿਛੁੰਨੇ ਹਾਏ ਕੋਕ ਚ ਰਖੜਿਆ ਵੇ ਕਈ ਰੈਣ ਮਚਾਈ ਢਾਕ ਚ ਰਖੜਾ ਨੀ ਮੈਂ ਫਿਰਦੀ ਜੇ ਚਾਈ ਹਾਏ ਸਈਆਂ ਡੋਨ ਨਹੀਂ ਦਿੰਦੀਆਂ ਨੀ ਇਹ ਕੋਈ ਕਮਲੀ ਜੇ ਆਈ ਮੈਂ ਕਮਲੀ ਨਹੀਂ ਜੇ ਨੀ ਕੁੜੀਆਂ ਮੈਨੂੰ ਇਸ ਵਿਛੋੜੇ ਨੇ ਲਾਈ ਹਾਏ ਮੈਂ ਤੱਤੀ ਕੋਲ ਨਹੀਂ ਮਾਪੇ ਨੀ ਦੂਰ ਵਸੇਂਦੜੇ ਜੇ ਭਾਈ ਵਾਹ ਵਿਛੋੜੇ ਵਾਲੀ ਨੀ ਅਲੀਓ ਮੁੱਢੋਂ ਵਗਦੀ ਜੇ ਆਈ ਹਾਏ ਸੋਹਣੀ ਏ ਜੁੱਤੀ ਨੀ ਪੈਰ ਦਾ ਪਾਵਾਂਗੀ ਧੋ ਕੇ ਸਈਆਂ ਦਿੱਤੇ ਨੇ ਮੇਨੇ ਨੀ ਅਲੀਓ ਵੇੜੇ ਵਿੱਚ ਖਲੋ ਕੇ ਸੋਨੀ ਪਈਆਂ ਨੀ ਕੁੜੀਆਂ ਬੋਲੀ ਕੰਨਾਂ ਤੋਂ ਹੋ ਕੇ ਝੋਲੀ ਵਿੱਚ ਪੀ ਪਾਵਾਂ ਨੀ ਹਾਰ ਫੁੱਲਾਂ ਦੇ ਪਰੋ ਕੇ ਵਾਹ ਤਕਦੀਰੇ ਨੀ ਤੇਰਾ ਕੀ ਮੋੜ ਕਈਏ ਦੇਸ ਬਗਾਨੇ ਵਾਲਿਆਂ ਦਿਨ ਥੋੜੇ ਹੀ ਰਹੀਏ ਵਾਹ ਜੇ ਕੋਈ ਗਾਲ ਵੀ ਕੱਢੇ ਸਜਣਾ ਹਾਸਾ ਕਰਕੇ ਸਹੀਏ ਜਦੋਂ ਰੱਬ ਦਿਨ ਚੜਾਵੇ ਵੇ ਬਦਲੇ ਸਾਰੇ ਹੀ ਲਈਏ
70 ਦੌਰ ਬੜਾ ਹੀ ਸੋਹਣਾ ਸੀ। ਹਾਂ। ਉਹ ਵਕਤ ਬਹੁਤ ਹੀ ਸੋਹਣਾ ਵਕਤ ਹੋਈਏ, ਅਸੀਂ ਨਹੀਂ ਹੋ ਰਹੇ, ਵਾਹ ਸਾਡੇ ਜੀਨ ਖਰਾਬ ਹੋ ਗਏ। ਵਾਹ 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 ਉਦੋਂ ਕਿਸੇ ਵੱਡੇ ਨੂੰ ਬਜ਼ੁਰਗ ਨੂੰ ਨਹੀਂ ਕਿ ਨਜ਼ਰ ਨੀਵੀਂ ਕਰਕੇ ਸਲਾਮ ਕਰਨਾ, ਉਹਨੇ 2 ਹੱਥਾਂ ਨਾਲ ਪਿਆਰ ਦੇਣਾ, ਨਾਲ ਸੀਸ ਦੇਣੀ। ਹਾਂ ਹੁਣ ਤੁਸੀਂ ਕਿਸੇ ਨੂੰ ਬੁਲਾਓ, ਮੈਂ ਤੁਹਾਨੂੰ ਆਪਣੀ ਗੱਲ ਇੱਕ ਸੁਣਾਵਾਂ ਹਾਸੇ ਵਾਲੀ। ਜੀ ਇਹੋ ਜਿਹਾ ਦੌਰ ਆ ਗਿਆ, ਮੇਰੀ ਸੱਕੀ ਦੋਹਤਰੀ ਨਹੀਂ ਸੀ, ਦੂਰ ਦੀ ਸੀ, ਉਹਦੇ ਭਾਈ ਦੀ ਸ਼ਾਦੀ। ਉਹ ਤਿਆਰ ਹੋਈ, ਮੈਨੂੰ ਉਹਨੇ ਬੁਲਾਇਆ, ਨਾਨੀ ਸਲਾਮਾਂ ਅਲੈਕੁਮ। 2 ਹੱਥਾਂ ਨਾਲ ਪਿਆਰ ਦਿੱਤਾ, ਮੈਂ ਉਹਨੂੰ ਇੰਝ ਕੀਤਾ, ਉਹਨੇ ਜਾ ਨਹੀਂ ਨਾਨੀ, ਮੇਰਾ ਤਾਂ ਮੇਕਅਪ ਹੀ ਖਰਾਬ ਕਰ ਦਿੱਤਾ। ਹੁਣ ਪੁੱਤਰ ਵਕਤ ਉਦੋਂ ਇਹ ਕੰਮ ਨਹੀਂ ਸੀ। ਹੁਣ ਇਹ ਆ ਹੁਣ ਆਖਰ ਤੇ ਇਹ ਵੀ ਜ਼ਰਾ ਸੁਣਾ ਦਿਓ ਕਿ ਜਦੋਂ ਕੋਈ ਮਰਦਾ ਸੀ ਤੇ ਫਿਰ ਉਹ ਵੈਨ ਜਾਂ ਸਿਆਪਾ ਉਹ ਕੀ ਬੋਲ ਸਿਆਪੇ ਸੁਪੇ ਦੇ ਜਿਹੜੇ ਸਾਨੂੰ ਪਹਿਲੀਆਂ ਚ ਹੁੰਦੇ ਸਾਨੂੰ। ਹੁਣ ਤੇ ਇਹ ਆ ਕਿ ਕਿਤੇ ਦੂਰ ਜਾਈਏ, ਬੀਬੀਆਂ ਗੱਲ ਲੱਗ ਪੈਂਦੀਆਂ ਨੇ ਇੱਕ ਦੂਜੀ ਦੇ, ਜਾਂ ਪਿੰਡ ਚ ਕੋਈ ਹੋ ਜਾ ਨਿਗਦਾ, ਉੱਥੇ ਤੇ ਜਿਹੜਾ ਦੂਰ ਦਾ ਰਿਸ਼ਤਾ ਭਾਵੇਂ ਪਿੰਡ ਚ ਵੀ ਜਾਈਏ ਉੱਥੇ ਪਿਛਾਂ ਹੋ ਕੇ ਬਹਿ ਰਹੀਦਾ। ਹਾਂ ਹੈ ਇਹ ਤੇ ਜਿਹੜਾ ਨਜ਼ਦੀਕ ਹੈ ਉੱਥੇ ਰੌਣ ਵੀ ਆ ਜਾਂਦਾ। ਪੁੱਤਰ ਮੈਂ ਕੀ ਬਣਾਵਾਂ, ਬੱਚਾ ਮੇਰਾ ਕਿਤੇ ਦਿਲ ਨਹੀਂ ਲੱਗਦਾ, ਕਿਤੇ ਮਾਰੀ ਫੇਰਾ ਪੁੱਤਰ, ਕਿਤੇ ਮਿਲੀ ਤੂੰ ਮੈਨੂੰ, ਕਿਤੇ ਮਿਲੇ ਮੈਨੂੰ ਰਾਤ ਹਨੇਰੀ, ਵੇ ਮੈਂ ਤੈਨੂੰ ਰੱਜ ਕੇ ਵੇਖਾਂ, ਕਿਸੇ ਮੋੜ ਤੇ ਆ ਜਾਈ ਪੁੱਤਰ, ਮੈਂ ਆਦਰ ਗਈ ਬੱਚਿਆ ਵੇ। ਵਾਹ ਆਪਣੇ ਮੇਲ ਹੋਣਾ ਹੀ ਨਹੀਂ ਪੁੱਤਰ, ਮੈਂ ਕੀ ਬਣਾਵਾਂ, ਕਦੋਂ ਮਿਲਾਂਗੇ ਬੱਚਾ ਆਪਾਂ ਮਾਂ ਤੇ ਪੁੱਤਰ ਵੇ। ਪੁੱਤਰ ਮੈਂ ਖਾਪਦੀ ਮਰ ਜਾਵਾਂਗੀ, ਬੱਚਾ ਆਪਣਾ ਮੇਲ ਹੋਣਾ ਹੀ ਨਹੀਂ, ਤੂੰ ਉੱਥੇ ਮੈਨੂੰ ਪਛਾਣ ਲਈ, ਆ ਮੇਰੀ ਮਾਂ ਲੱਗੀ ਫਿਰਦੀ। ਅੱਲਾਹ ਪੁੱਤਰ ਮੈਂ ਉਹ ਰਹਿ ਨਹੀਂ ਗਈ, ਤੂੰ ਮੈਨੂੰ ਕਿੱਥੋਂ ਪਛਾਣਨਾ। ਲਓ ਜੀ ਪਿਆਰਿਓ, ਤੁਸੀਂ ਦੇਖੋ ਕਿ ਦੇਸ਼ ਪੰਜਾਬ ਕਿਸ ਕਦਰ ਮੁਹੱਬਤਾਂ ਤੇ ਸ਼ਫਕਤਾਂ ਤੇ ਮਮਤਾ ਦਾ ਭਰਿਆ ਹੋਇਆ ਦੇਸ਼ ਸੀ। ਸਾਡੇ ਸਮਾਜ ਵਿੱਚ, ਸਾਡੇ ਵਸੇਬ ਦੇ ਵਿੱਚ ਕਿਸ ਕਦਰ ਅਪਨਾਈਅਤ ਸੀ। ਤੁਸੀਂ ਵੇਖੋ ਕਿ ਅੰਮਾ ਜੀ ਨੇ ਆਪਣੇ ਪੁੱਤਰ ਦੇ ਮਰਨ ਦੇ ਉੱਤੇ ਜਿਹੜਾ ਨੋਹਾ, ਜਿਹਨੂੰ ਪੰਜਾਬੀ 'ਚ ਅਸੀਂ ਸਿਆਪਾ ਜਾਂ ਵੈਨ ਆਖਦੇ ਪੜ੍ਹਿਆ, ਉਹ ਵੀ ਉਹਨਾਂ ਆਪੋ ਹੀ ਘੜਿਆ ਹੋਇਆ ਹੈ। ਅਲਫ ਆਖਾਂ ਮਿੱਟੀ ਦੇ ਪੁਤਲਿਆਂ ਦੇ ਜ਼ਰਾ ਆਪਣਾ ਆਪ ਮਸ਼ਾਨ ਮਿੱਟੀ, ਮਾਰਫਤ ਵਾਲਾ ਤੂੰ ਲਾ ਪਾਣੀ, ਨਾਲ ਇਸ਼ਕ ਦੀ ਛਾਨਣੀ ਛਾਨ ਮਿੱਟੀ, ਅੱਜ ਮਿੱਟੀ ਤੇ ਪੈਣ ਨਹੀਂ ਦਿੰਦਾ ਮਿੱਟੀ, ਕੱਲ ਉੱਡ ਸੀ ਕਬਰਸਤਾਨ ਮਿੱਟੀ, ਆਖਰ ਮਿੱਟੀ ਨੇ ਮਿੱਟੀ ਦੇ ਨਾਲ ਰਲਣਾ, ਅੰਤ ਹੋਣਾ ਹੀ ਸਾਰਾ ਜਹਾਨ ਮਿੱਟੀ। ਪਹਿਲੀ ਉਮਰ ਮੈਂ ਮਾਂ ਦੀ ਗੋਦ ਦੇ ਅੰਦਰ ਜਦੋਂ ਛੋਟੇ 'ਚ ਵੇਖੋ ਸ਼ਹਿਨਸ਼ਾਹ ਰਾਤਾਂ ਗੁਜ਼ਾਰੀਆਂ ਨੇ, ਦੂਜੀ ਉਮਰ ਨਾਲ ਸ਼ੈਤਾਨ ਰਲ ਕੇ ਖੇਡਾਂ ਖੇਡੀਆਂ ਰੱਜ ਕੇ ਸਾਰੀਆਂ ਨੇ, ਪਿਛਲੀ ਉਮਰ ਮੈਂ ਜਾ ਮਸੀਤ ਵੜਿਆ ਜਿੱਥੇ ਰਹਿਮਤਾਂ ਖੁੱਲੀਆਂ ਬਾਰੀਆਂ ਨੇ, ਮੇਰੇ ਧੌਲਿਆਂ ਦੀ ਰੱਖ ਲਈ ਲਾਜ ਮੌਲਾ, ਗਫਲਤ ਵਿੱਚ ਮੈਂ ਬਾਜ਼ੀਆਂ ਹਾਰੀਆਂ। ਤੋ ਹੁਣ ਕੋ ਮਾਈਆ ਸੁਣਾਓ, ਮਾਈਆ ਵੀ ਤੇ ਲੋਕ ਗੀਤ ਹੈ ਨਾ। ਮਾਈਆ ਵੀ ਸੁਣਾਵਾਂ, ਹਾਂ ਆਪਣੇ ਦਿਲ ਲੱਗੀ ਸੁਣਾਵਾਂ ਕਿ ਜ਼ਮਾਨੇ ਦਾ ਸੁਣਾਵਾਂ? ਦੋਵੇਂ ਹੀ ਸੁਣਾਓ। ਹੈ ਪਹਿਲੇ ਆਪਣੀ ਦਿਲ ਲੱਗੀ ਦਾ। ਪਹਿਲੇ ਦਿਲ ਕੀ ਦਾ, ਤੇ ਜਿਹੜਾ ਇਹਨਾਂ ਤੋਂ ਛੋਟਾ ਸੀ ਨਾ, ਇਹਨਾਂ ਤੋਂ ਛੋਟਾ, ਹਾਂ 22 ਸਾਲ ਦਾ ਸੀ, ਅੱਛਾ ਦੁਨੀਆ ਤੋਂ ਟੁਰ ਗਿਆ ਸੀ, ਆਏ ਹਾਏ ਜਿਹਦੀ 6 ਮਹੀਨਿਆਂ ਦੀ ਬੇਟੀ ਸੀ ਤੇ ਉਹਨੇ ਲਈ। ਅੱਛਾ ਮੈਂ ਉਹਦੇ ਗਾਣੇ ਗਾਉਣੀ ਆ ਕੱਲੀ ਬਹਿ ਕੇ ਆਪਣੇ ਦਿਲ 'ਚ। ਸੁਣਾਓ ਜ਼ਰਾ, ਸੁਣਾਓ ਵਿਛੜੇ ਪੁੱਤਰ ਦੀ ਗੱਲ ਸੁਣਾਓ। ਸੁੱਕੇ ਪੱਤਰ ਪਹਿਲਦੇ ਨੇ, ਵੇ ਨਾ ਰਵੀਂ ਦਿਲ ਕੰਬਲਾ, ਰੋਇਆ ਸੱਜਣ ਨਾ ਮਿਲਦੇ ਨੇ, ਵੇ ਨਾ ਰਵੀਂ ਦਿਲ ਕੰਬਲਾ, ਗਿੱਲੀ ਕੰਧ ਤੇ ਪਾ ਪਾਉਣਾ, ਜਾਣ ਵਾਲੇ ਨਹੀਂ ਆਉਂਦੇ, ਹਰ ਕਿਸੇ ਕੋਲ ਕੀ ਰੋਣਾ, ਵੇ ਜਾਣ ਵਾਲੇ ਨਹੀਂ ਆਉਂਦੇ, ਕੋਈ ਵੇਖਦਾ ਗਲਾਸ ਆਇਆ, ਵੇ ਜਦੋਂ ਦਾ ਤੂੰ ਟੁਰ ਗਿਆ, ਨਹੀਂ ਬਦਨ ਤੇ ਮਾਸ ਆਇਆ, ਵੇ ਜਦੋਂ ਦਾ ਤੂੰ ਟੁਰ ਗਿਆ। ਵਾਹ ਬੰਨਿਆ ਤੋਂ ਕਾਚਾਰਾਂ, ਵੇ ਦਿਲ ਨਹੀਂ ਲੱਗਦਾ ਮੇਰਾ,
ਵਾਚਾਂ ਲੋਕਾਂ ਨੂੰ ਪਈ ਮਾਰਾਂ ਵੇ ਦਿਲ ਨਹੀਂ ਲੱਗਦਾ ਮੇਰਾ। ਵਾਹ 15 ਦਿਨ ਪਹਿਲੇ ਕਸੂਰ ਗਿਆ ਸੀ ਕੀ ਲੈਣ ਕਸੂਰ ਗਿਆ ਵੇ ਛੱਡ ਕੇ ਚੰਨ ਸੋਹਣਿਆ ਕਿਉਂ ਅੱਖੀਆਂ ਤੋਂ ਦੂਰ ਗਿਆ ਵੇ ਛੱਡ ਕੇ ਚੰਨ ਸੋਹਣਿਆ ਵੰਗਾਂ ਮੇਜ਼ ਉੱਤੇ ਚੂਰ ਹੋਈਆਂ ਨੀ ਵੰਗਾਂ ਨੂੰ ਮੈਂ ਨਹੀਂ ਰੋਂਦੀ ਅੱਖਾਂ ਸੱਜਣਾ ਤੋਂ ਦੂਰ ਹੋਈਆਂ ਨੀ ਵੰਗਾਂ ਨੂੰ ਮੈਂ ਨਹੀਂ ਰੋਂਦੀ ਪੱਤੇ ਸੁੱਕ ਗਏ ਦਰਖਤਾਂ ਤੇ ਵੇ ਲੋਕਾਂ ਤੇਰੇ ਤੇ ਬਹਾਰਾਂ ਆਈਆਂ ਅਸੀਂ ਮਾਰਿਆ ਬਖਤਾਂ ਦੇ ਵੇ ਤੇਰੇ ਤੇ ਬਹਾਰਾਂ ਆਈਆਂ। ਵਾਹ ਮੈਂ ਪੁੱਤਰ ਕੱਲੀ ਬਹਿ ਕੇ ਨਾ ਆਪਣੇ ਦਿਲ ਨਾਲ ਜਦੋਂ ਨਮਾਜ਼ਾਂ ਨਮੂਜ਼ਾਂ ਦਾ ਟਾਈਮ ਹੁੰਦਾ ਹੈ ਉਹ ਵੀ ਕਰੀਦਾ ਤੇ ਫਿਰ ਆਪਣਾ ਨਾ ਫਿਰ ਆਣੀ ਅੱਲਾ ਮਾਫ ਕਰਦੀ ਮੈਨੂੰ ਅੱਲਾ ਮੈਨੂੰ ਮਾਫ ਕਰਦੀ ਮੈਂ ਕਿਸ ਪਾਸੇ ਪੈ ਗਈ ਵਾਹ ਵਾਹ ਲੋ ਜੀ ਪਿਆਰਿਓ ਤੁਸੀਂ ਵੇਖਿਆ ਕਿ ਮੈਂ ਆਪਣੇ ਅਕਸਰ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਹਜ਼ੂਰ ਇਹ ਅਰਜ਼ ਕਰਦਾ ਰਹਿਣਾ ਵੀ ਸਾਡੇ ਲੋਕ ਗੀਤਾਂ ਦੀਆਂ ਖਾਲਕ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਨੇ। ਧੀਆਂ ਦੇ ਜਿਹੜੇ ਜਜ਼ਬਾਤ ਹੁੰਦੇ ਨੇ ਔਰ ਆਪਣੇ ਜਜ਼ਬਾਤ ਨੂੰ ਜਿਸ ਤਰ੍ਹਾਂ ਧੀਆਂ ਬਿਆਨ ਕਰ ਸਕਦੀਆਂ ਨੇ ਇਹ ਮਰਦਾਂ ਦੇ ਵੱਸ ਦੀ ਗੱਲ ਨਹੀਂ। ਤੁਸੀਂ ਵੇਖਿਆ ਵੀ ਜਵਾਨ 22 ਵਰਿਆਂ ਦਾ ਪੁੱਤਰ ਫੌਤ ਹੋ ਗਿਆ ਤੇ ਅੰਮਾ ਜੀ ਸਾਡੇ ਗੁਲਾਮ ਫਾਤਮਾ ਜਿਹੜੇ ਕਿ ਕਦੀ ਸਾਰੀ ਜ਼ਿੰਦਗੀ ਸਕੂਲੇ ਹੀ ਨਹੀਂ ਗਏ। ਤੇ ਵੇਖੋ ਤੁਸੀਂ ਕਿ ਇੱਕ ਮਾਂ ਦੀ ਮਮਤਾ ਤੇ ਪੁੱਤਰ ਦਾ ਵਿਛੋੜਾ ਤੇ ਉਹ ਜਜ਼ਬਾਤ ਕਿਸ ਤਰ੍ਹਾਂ ਆਪ ਮੁਹਾਰੇ ਪੱਕੇ ਹੋਏ ਅੰਗੂਰ ਦੇ ਸ਼ੀਰੇ ਵਾਂਗੂ ਜਿਵੇਂ ਉਹ ਅੰਗੂਰ ਦੀ ਜਿਲਦ ਪਾੜ ਕੇ ਬਾਹਰ ਆ ਜਾਂਦਾ ਤੇ ਇਹਨਾਂ ਦੇ ਮੁੱਖ 'ਚੋਂ ਬਾਹਰ ਪੈ ਆਉਂਦੇ ਨੇ ਤੇ ਅੱਖੀਆਂ ਦੇ ਵਿੱਚੋਂ ਅਥਰੂ ਬਣ ਵਗਦੇ। ਲਓ ਜੀ ਸਾਹਿਬੋ ਅਸੀਂ ਤੁਹਾਨੂੰ ਅੰਮਾ ਜੀ ਗੁਲਾਮ ਫਾਤਮਾ ਹੋਰਾਂ ਦੇ ਨਾਲ ਮਿਲਵਾਇਆ ਤੇ ਉਹਨਾਂ ਦੀ ਜ਼ੁਬਾਨੀ ਆਪਣੇ ਦੇਸ਼ ਪੰਜਾਬ ਦੀ ਨਿਸਫ ਸਦੀ ਤੋਂ ਪਹਿਲੇ ਦੀ ਤਹਿਜ਼ੀਬ ਇੱਥੋਂ ਦੇ ਕਲਚਰ ਬਾਰੇ ਜਾਣਕਾਰੀ ਵੀ ਦਿੱਤੀ। ਪਿਆਰਿਓ ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਹੁਣ ਬੀਤ ਗਿਆ ਹੈ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ